ਤੇ ਇਹ ਦਰਵਾਜ਼ੇ ਤੇ ਅੱਜ ਵੀ ਲਿਖਿਆ, ਤੁਸੀਂ ਪੜ੍ਹ ਕੇ ਦੱਸਣਾ ਕੀ ਲਿਖਿਆ ਹੈ। ਠੀਕ ਹੈ ਜੀ, ਇਹ ਜ਼ਰੂਰ ਕਮੈਂਟ ਕਰਕੇ ਦੱਸਣਾ। ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਤੁਸੀਂ ਮੈਨੂੰ ਇਹ ਚੀਜ਼ਾਂ ਜਿਹੜੀਆਂ ਮੇਰੀ ਇਨਫੋਰਮੇਸ਼ਨ 'ਚ ਇਜ਼ਾਫਾ ਕਰਦੇ ਹੋ, ਕਮੈਂਟ ਕਰਦੇ ਹੋ, ਮੈਨੂੰ ਚੀਜ਼ਾਂ ਦੱਸਦੇ ਹੋ। ਕਿੰਨਾ ਔਖਾ ਹੁੰਦਾ ਛੱਡਣਾ। ਇਹ ਦੇਖੋ, ਇਹ ਕਿਚਨ ਦਾ ਜਿਹੜਾ ਨਾ ਉਹ ਲੰਬੀ ਇੱਥੋਂ ਦੀ ਧੂੰਆਂ ਨਿਕਲਦਾ ਬਾਹਰ। ਇਹ ਅੱਜ ਨਹੀਂ, ਇਹ ਪੁਰਾਣਾ ਹੈ। ਜਿੱਥੇ ਕਦੀ ਇਸ ਹਿੰਦੂ ਖਾਨਦਾਨ ਦੀ ਜਿਹੜੀਆਂ ਨੇ ਉਹ ਇੱਕ ਵਿੱਚ ਆਲਾ ਬਣਿਆ, ਖੁੱਡਾ ਬਣਿਆ, ਔਰ ਨਾਲ ਬਣੀ ਹੈ ਲੋਹ, ਯਾਨੀ ਲੋਹ ਹੁੰਦੀ ਹੈ ਜਿਹਦੇ ਉੱਤੇ ਰੋਟੀਆਂ ਬਣਾਈ ਦੀਆਂ ਨੇ। ਓਏ ਵਾਹ ਜੀ ਵਾਹ, ਵਾਹ ਜੀ ਵਾਹ, ਜ਼ਬਰਦਸਤ ਨਜ਼ਾਰਾ ਜੀ। ਤੇ ਇੱਥੋਂ ਵੇਖਦੇ ਹੁਣ ਜਿਹੜਾ ਇਸ ਫੈਮਿਲੀ ਦਾ ਘਰ ਸੀ, ਇਹ ਤੁਸੀਂ ਦੇਖੋ। ਇਹ ਆਏ ਹਾਏ ਹਾਏ ਹਾਏ, ਵਾਹ ਜੀ ਵਾਹ। ਇਹ ਆ ਗਈ ਜੀ ਛੋਟੀ ਜੀ ਇਹਦੀ ਗੈਲਰੀ, ਔਰ ਸਾਈਡਾਂ ਤੇ ਦਰਵਾਜ਼ੇ, ਔਰ ਇਹ ਦੇਖੋ ਨਾ, ਇਹ ਸਭ ਕੁਝ ਬਿਲਡਿੰਗ ਤੇ ਮੌਜੂਦ ਹੈ, ਲੇਕਿਨ ਇਹਦੇ ਜਿਹੜੇ ਅਸਲ ਮਾਲਕ ਨੇ ਉਹ ਮੌਜੂਦ ਨਹੀਂ ਹੈਗੇ। ਹਾਂਜੀ, ਇਹ ਦਰਵਾਜ਼ੇ ਦੇਖੋ। ਇਸ ਮਕਾਨ ਦੇ ਅੰਦਰ ਵੀ ਤੁਹਾਨੂੰ ਜਾ ਕੇ ਮੈਂ ਦਿਖਾ ਲੈਣਾ। ਤੁਸੀਂ ਪਹਿਲੇ ਬਾਹਰ ਇਹਦਾ ਖੂਬਸੂਰਤ ਦਰਵਾਜ਼ਾ ਦੇਖੋ। ਜਿਸ ਤਰ੍ਹਾਂ ਕਿ ਮੈਂ ਦੱਸ ਰਿਹਾ ਹੁੰਦਾ ਕਿ ਤੰਗ ਗਲੀਆਂ 'ਚ ਬੜੇ ਬੜੇ ਵੱਡੇ ਚੁਬਾਰੇ ਬਣਾਏ ਜਾਂਦੇ ਸਨ। ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਮੈਂ ਵਿਖਾ ਲੈਣਾ ਤੇ ਅੰਦਰ ਵੀ ਜਾਵਾਂਗਾ, ਇਸ ਲਈ ਤੁਸੀਂ ਵੀਡੀਓ ਨੂੰ ਜੁੜਿਆ ਰਹਿਣਾ। ਵੀਡੀਓ ਨਹੀਂ ਛੱਡਣੀ, ਅੱਜ ਦੀ ਵੀਡੀਓ ਤੁਸੀਂ ਬਿਲਕੁਲ ਨਹੀਂ ਛੱਡਣੀ। ਅੱਛਾ, ਇਹ ਇੱਕ ਜਨਾਬ ਛੋਟੀ ਜਿਹੀ ਗਲੀ ਹੈ। अस्सलाम वालेकुम दोस्तों, मैं औरंगजेब बेग एक नवी वीडियो के नाल तुहाडी खिदमत च हाज़र। अज मैं जा रहा वां जिला नारोवाल, तहसील जफरवाल दा पिंड। ਉਹਦਾ नाम है बड़ा पिंड। बड़ा पिंड ਜਿਹੜਾ कि 1947 ਦੀ ਜਦੋਂ ਪਾਰਟੀਸ਼ਨ ਹੋਈ ਹੈ ਉਦੋਂ ਜ਼ਿਲ੍ਹਾ ਇਹਦਾ ਸੀ ਗੁਰਦਾਸਪੁਰ ਔਰ ਤਹਿਸੀਲ ਸੀ ਸ਼ਕਰਗੜ੍ਹ। ਇਹ ਬੜਾ ਵੱਡਾ ਪਿੰਡ ਹੈਗਾ ਸੀ। ਹਿੰਦੂ ਇੱਥੇ ਆਬਾਦ ਸਨ ਔਰ ਮੁਸਲਮਾਨ ਬਹੁਤ ਥੋੜੇ ਸਨ। ਹਿੰਦੂਆਂ ਦੇ ਮੁਖਤਲਫ ਜਿਹੜੇ ਲੋਕ ਸਨ, ਖੱਤਰੀ, ਬਾਹਮਨ, ਇਹਦੇ ਨਾਲ ਕੁਝ ਰਾਜਪੂਤ ਸਨ। ਉਹ ਫਿਰ 47 ਦੀ ਪਾਰਟੀਸ਼ਨ ਹੋਈ ਤੇ ਉਹ ਸਾਰੇ ਫਿਰ ਬਾਰਡਰ ਕ੍ਰਾਸ ਕਰਕੇ ਇੰਡੀਆ ਚਲੇ ਗਏ ਔਰ ਮੈਜੋਰਿਟੀ ਜਿਹੜੀ ਹੈ ਨਾ ਉਹ ਜੰਮੂ ਦੇ ਲੋਕ ਇੱਥੇ ਆ ਕੇ ਆਬਾਦ ਹੋਏ। ਤੇ ਇੱਥੇ ਅੱਜ ਵੀ ਪੁਰਾਣੇ ਘਰ ਨੇ, ਬੜੇ ਬੜੇ ਵੱਡੀਆਂ ਹਵੇਲੀਆਂ ਨੇ, ਬੜੇ ਬੜੇ ਵੱਡੇ ਚੁਬਾਰੇ ਨੇ ਜਿਹੜੇ ਕਿ ਉੱਥੋਂ ਦੇ ਜਿਹੜੇ ਕਾਰੋਬਾਰੀ ਹੈਗੇ ਸਨ, ਹਿੰਦੂ, ਅਮੀਰ ਤਰੀਨ ਹਿੰਦੂ, ਜਿਨ੍ਹਾਂ ਦਾ ਬੜਾ ਬੜਾ ਉੱਥੇ ਤੇਲ ਦੇ ਗੋਦਾਮ ਸਨ, ਸਰੀਏ, ਲੋਹੇ ਦੇ ਗੋਦਾਮ ਸਨ। ਤੇ ਚਲੋ ਚੱਲ ਕੇ ਤੁਹਾਨੂੰ ਵਿਖਾਲਦੇ ਕਿ ਉਹ ਸਾਰੇ ਅੱਜ ਕੇ ਸਾਲ ਦੇ ਵਿੱਚ ਨੇ। ਲੋ ਜੀ ਦੋਸਤੋ, ਉਹ ਸਾਹਮਣੇ ਨਜ਼ਰ ਆ ਰਿਹਾ ਬੜਾ ਪਿੰਡ, ਜਿਹਦੇ ਬਾਹਰ ਹਾਈ ਸਕੂਲ ਹੈ। ਇਹ ਲਿਖਿਆ ਗਵਰਨਮੈਂਟ ਹਾਈ ਸਕੂਲ ਬੜਾ ਪਿੰਡ। ਇਹ ਜਨਾਬ ਬੜਾ ਪੁਰਾਣਾ ਸਕੂਲ, ਲੇਕਿਨ ਇਹਦੀ ਸਾਰੀ ਇਮਾਰਤ ਨਵੀਂ ਬਣ ਚੁੱਕੀ ਹੈ। ਠੀਕ ਹੈ ਜੀ। ਤੇ ਇਹ ਉਹ ਗਲੀਆਂ ਪੁਰਾਣੀਆਂ ਜਿੱਥੇ ਰਿਚ ਅਮੀਰ ਤਰੀਨ ਹਿੰਦੂਆਂ ਦੇ ਘਰ ਅੱਜ ਵੀ ਮੌਜੂਦ ਨੇ। ਜਿਸ ਤਰ੍ਹਾਂ ਕਿ ਮੈਂ ਦੱਸ ਰਿਹਾ ਹੁੰਦਾ ਕਿ ਤੰਗ ਗਲੀਆਂ 'ਚ ਬੜੇ ਬੜੇ ਵੱਡੇ ਚੁਬਾਰੇ ਬਣਾਏ ਜਾਂਦੇ ਸਨ। ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਮੈਂ ਵਿਖਾ ਲੈਣਾ ਤੇ ਅੰਦਰ ਵੀ ਜਾਵਾਂਗਾ, ਇਸ ਲਈ ਤੁਸੀਂ ਵੀਡੀਓ ਨੂੰ ਜੁੜਿਆ ਰਹਿਣਾ। ਵੀਡੀਓ ਨਹੀਂ ਛੱਡਣੀ, ਅੱਜ ਦੀ ਵੀਡੀਓ ਤੁਸੀਂ ਬਿਲਕੁਲ ਨਹੀਂ ਛੱਡਣੀ। ਅੱਛਾ, ਇਹ ਇੱਕ ਜਨਾਬ ਛੋਟੀ ਜਿਹੀ ਗਲੀ ਹੈ ਤੇ ਇਹਦੇ ਖੱਬੇ ਪਾਸੇ ਲੈਫਟ ਸਾਈਡ ਤੇ ਘਰ ਹੈ ਜਿਹਦੇ ਉੱਤੇ ਅੱਜ ਵੀ ਲਿਖਿਆ ਹਿੰਦੀ ਦੇ ਵਿੱਚ ਕੁਝ। ਮੈਂ ਤੁਹਾਨੂੰ ਦਿਖਾ ਲੈਣਾ। ਇਹ ਦੇਖੋ ਕਿਆ ਖੂਬਸੂਰਤ ਚੁਬਾਰਾ ਆਪਣੇ ਦੌਰ ਦਾ। ਕਹਿੰਦੇ ਨੇ ਇਹ ਜਿਹੜਾ ਹਿੰਦੂ ਫੈਮਿਲੀ ਸੀ, ਇਹਨਾਂ ਦਾ ਕਾਰੋਬਾਰ ਸੀ ਸਰੀਏ ਦਾ। ਤੇ ਇਹ ਦਰਵਾਜ਼ੇ ਤੇ ਅੱਜ ਵੀ ਲਿਖਿਆ, ਤੁਸੀਂ ਪੜ੍ਹ ਕੇ ਦੱਸਣਾ ਕੀ ਲਿਖਿਆ ਹੈ। ਠੀਕ ਹੈ ਜੀ, ਇਹ ਜ਼ਰੂਰ ਕਮੈਂਟ ਕਰਕੇ ਦੱਸਣਾ। ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਤੁਸੀਂ ਮੈਨੂੰ ਇਹ ਚੀਜ਼ਾਂ ਜਿਹੜੀਆਂ ਮੇਰੀ ਇਨਫੋਰਮੇਸ਼ਨ 'ਚ ਇਜ਼ਾਫਾ ਕਰਦੇ ਹੋ, ਕਮੈਂਟ ਕਰਦੇ ਹੋ, ਮੈਨੂੰ ਚੀਜ਼ਾਂ ਦੱਸਦੇ ਹੋ ਤੇ ਤੁਸੀਂ ਦੱਸਿਓ ਲਾਜ਼ਮੀ। ਇਹ ਦਰਵਾਜ਼ਾ ਵੀ ਪੁਰਾਣਾ ਹੈ। ਇਹ ਜਿਹੜਾ ਕੈਂਚੀ ਦਰਵਾਜ਼ਾ ਲੋਹੇ ਦਾ ਬਣਿਆ। ਤੇ ਮੈਂ ਪਹਿਲੇ ਤੁਹਾਨੂੰ ਮੈਂ ਇਹਦਾ ਬਾਹਰੋਂ ਦਿਖਾ ਲਾਂ ਵਿਊ, ਕਿਉਂਕਿ ਤੁਹਾਨੂੰ ਪਤਾ ਚੱਲੇ ਕਿ ਇਹ ਛੋਟਾ ਜਿਹਾ ਪਿੰਡ, ਛੋਟਾ ਜਿਹਾ ਖੈਰ ਨਹੀਂ, ਕਸਬਾ ਮਤਲਬ ਕਿ ਵੱਡਾ ਪਿੰਡ ਸੀ। ਇਹਦਾ ਨਾਮ ਵੀ ਬੜਾ ਪਿੰਡ ਹੀ ਹੈ। ਔਰ ਇੱਥੇ ਬਾਜ਼ਾਰ ਸਨ, ਬਾਜ਼ਾਰਾਂ ਦੀ ਆਲਰੇਡੀ ਮੈਂ ਵੀਡੀਓ ਬਣਾ ਚੁੱਕਾ, ਤੁਸੀਂ ਮੇਰੇ ਚੈਨਲ ਤੇ ਵੇਖ ਸਕਦੇ ਹੋ। ਤੇ ਇਹ ਜਨਾਬ ਤੁਸੀਂ ਦੇਖੋ ਉਹ ਸਟੈਪਸ ਜਿੱਥੇ ਕਦੀ ਇਹ ਫੈਮਿਲੀ ਗੁਜ਼ਰਦੀ ਹੋਏਗੀ, ਜਿਨ੍ਹਾਂ ਨੇ ਇਹ ਬਣਾਇਆ। ਇਹ ਖੂਬਸੂਰਤ ਜਿਹੜੇ ਬਣੇ ਨੇ ਪਿਲਰਸ, ਕਾਲਾ ਤੇ ਚਿੱਟਾ ਰੰਗ। ਇਹ ਦੇਖੋ ਤੁਸੀਂ, ਬਹੁਤ ਹੀ ਸ਼ਾਨਦਾਰ ਚੁਬਾਰਾ ਆਪਣੇ ਦੌਰ ਦਾ ਜੀ, ਹਿੰਦੂ ਖਾਨਦਾਨ ਦਾ। ਇਹਦੇ ਮੁਤਲਕ ਦੱਸਿਆ ਗਿਆ ਹੈ ਕਿ ਰਾਮ ਲਖਨ ਨਾਂ ਦਾ ਇੱਕ ਬਹੁਤ ਹੀ ਵੱਡਾ ਤਾਜਰ ਹੁੰਦਾ ਸੀ ਹਿੰਦੂ, ਔਰ ਉਹਦਾ ਸਰੀਏ ਦਾ ਕਾਰੋਬਾਰ ਸੀ, ਲੋਹੇ ਦਾ ਕਾਰੋਬਾਰ ਸੀ, ਔਰ ਉਹ ਅੰਮ੍ਰਿਤਸਰ ਤੋਂ ਇੱਥੇ ਗੱਡਿਆਂ ਤੇ ਮਾਲ ਆਉਂਦਾ ਹੁੰਦਾ ਸੀ। ਅੰਦਰ ਚੱਲਦੇ ਹਾਂ। ਇਹ ਆ ਗਈ ਜੀ ਛੋਟੀ ਜਿਹੀ ਇਹਦੀ ਗੈਲਰੀ, ਔਰ ਸਾਈਡਾਂ ਤੇ ਦਰਵਾਜ਼ੇ, ਔਰ ਇਹ ਦੇਖੋ ਨਾ, ਇਹ ਸਭ ਕੁਝ ਓਰੀਜਨਲ ਪਿਆ ਇੱਥੇ ਮੌਜੂਦ ਹੈ। ਅੱਜ ਤੁਹਾਨੂੰ ਮੈਂ ਬੜਾ ਖੂਬਸੂਰਤ ਇਹਦੇ ਸ਼ਾਹਕਾਰ ਬਹਾਲ ਰਿਹਾ ਵਾਂ। ਇਹਨੂੰ ਤੁਸੀਂ ਸਾਰੀ ਦੇਖੋਗੇ ਤੇ ਤੁਹਾਨੂੰ ਸਮਝ ਲੱਗੇਗੀ ਕਿ ਉਸ ਦੌਰ 'ਚ 47 ਦੇ ਵਿੱਚ ਜਿਹੜੇ ਹਿੰਦੂ ਜਾਂ ਸਿੱਖ ਆਪਣੇ ਘਰ-ਬਾਰ ਛੱਡ ਕੇ ਗਏ ਨੇ ਉਹ ਕਿਸ ਤਰ੍ਹਾਂ ਦੇ ਸਨ। ਤੁਸੀਂ ਬਾਬਿਆਂ ਕੋਲੋਂ, ਬਜ਼ੁਰਗਾਂ ਕੋਲੋਂ, ਮਾਈਆਂ ਕੋਲੋਂ, ਸਾਡੀਆਂ ਮਾਵਾਂ ਭੈਣਾਂ, ਇਹਨਾਂ ਕੋਲ ਪੁਰਾਣੀਆਂ ਗੱਲਾਂ ਤੇ ਸੁਣੀਆਂ ਨੇ। ਅੱਜ ਤੱਕ ਮੈਂ ਵਿਖਾ ਰਿਹਾ ਵਾਂ। ਤੁਸੀਂ ਵੀਡੀਓ ਮੇਰੀਆਂ ਸਾਰੀਆਂ ਵੇਖਿਆ ਕਰੋ। ਤੁਸੀਂ ਕੁਝ ਜਿਹੜਾ ਨਾ ਝਲਕੀਆਂ ਵੇਖ ਕੇ ਛੱਡ ਦਿੰਦੇ ਹੋ, ਫਿਰ ਤੁਹਾਨੂੰ ਕੀ ਮਜ਼ਾ ਆਏਗਾ ਵੀਡੀਓ ਦਾ।
ਜਿਹੜੇ ਗੈਰ ਜ਼ਰੂਰੀ ਸੀਨ ਹੁੰਦੇ ਨੇ ਖਾਮ ਖਾ ਵੀਡੀਓ ਲੰਮੀ ਕਰਨ ਵਾਲੇ, ਉਹ ਮੈਂ ਵੈਸੇ ਹੀ ਕੱਟ ਦੇਣਾ। ਜਿਹੜੇ ਕੰਮ ਦੇ ਸੀਨ ਰਹਿ ਜਾਂਦੇ ਨੇ ਨਾ ਮੇਰੇ 1 ਘੰਟੇ ਦੀ ਰਿਕਾਰਡਿੰਗ ਦੇ ਵਿੱਚੋਂ ਸਿਰਫ 10 ਮਿੰਟ ਦੀ ਵੀਡੀਓ ਜਾਂ 12 ਮਿੰਟ ਦੀ ਮੈਂ ਵੀਡੀਓ ਬਣਾਉਣਾ। ਇਹ ਜਨਾਬ ਗੇਟ ਐਕਸਟਰਾ ਗੇਟ ਲੱਗਿਆ ਅੱਗੇ, ਇਹ ਦੇਖੋ ਤੁਸੀਂ, ਇਹ ਤੇ ਇਹ ਉੱਤੇ ਕੁੰਡਾ ਇਹਦਾ, ਇਹ ਦੇਖੋ ਤੁਸੀਂ, ਇਹ ਖੜਕਾਉਣ ਵਾਸਤੇ ਇਹਨੂੰ ਖੜਕਾਈ ਦਾ ਟਕ ਟਕ ਟਕ, ਅੰਦਰੋਂ ਫਿਰ ਫੈਮਿਲੀ ਆਉਂਦੀ ਹੋਣੀ ਹੈ। ਤੇ ਇਹ ਜਨਾਬ ਖੂਹ ਇੱਥੇ, ਇਹ ਅਮੀਰ ਤਰੀਨ ਜਿਹੜਾ ਖਾਨਦਾਨ ਸੀ, ਇਹਨਾਂ ਨੇ ਆਪਣੀ ਖੂਹੀ ਪੀਣ ਦੇ ਪਾਣੀ ਵਾਸਤੇ ਲਵਾਈ ਸੀ ਔਰ ਨਹਾਉਣ ਵਾਸਤੇ ਇਸਤੇਮਾਲ ਕਰਨ ਵਾਸਤੇ ਪਾਣੀ। ਅੱਜ ਦੇਖੋ ਇਹਦੇ ਤੇ ਗੋਹੇ ਦੇ ਢੇਰ ਲੱਗੇ ਨੇ, ਗੋਬਰ ਜਿਹੜਾ ਨਾ ਉਹ ਭੱਥ ਕੇ ਰੱਖਿਆ। ਤੇ ਇਹ ਉੱਤੇ ਜਨਾਬ ਸੀ ਇਹਦੀ ਹੌਦੀ, ਜਿਹਦੇ ਵਿੱਚ ਪਾਣੀ ਪਾ ਕੇ ਬੋਕਿਆਂ ਦੇ ਨਾਲ ਤੇ ਨਹਾਈ ਦਾ ਸੀ। ਇਹਦੇ ਵਿੱਚ ਪਾਣੀ ਬੋਕਿਆਂ ਨਾਲ ਪਾਇਆ, ਠੀਕ ਹੈ ਜੀ, ਖੂਹੀ ਚੋਂ ਕੱਢ ਕੇ। ਔਰ ਇਹਦੇ ਅਗਲੀ ਸਾਈਡ 'ਤੇ ਫਿਰ ਗੁਸਲਖਾਨਾ ਸੀ, ਵਾਸ਼ਰੂਮ ਵਗੈਰਾ। ਤੇ ਇਹ ਜੋ ਖੂਹੀ ਅੱਜ ਪੂਰੀ ਗਈ ਹੈ, ਲੇਕਿਨ ਯਾਦਾਂ ਉਸ ਫੈਮਿਲੀ ਦੀਆਂ ਇਸ ਖੂਹੀ ਨਾਲ ਅੱਜ ਵੀ ਜੁੜੀਆਂ। ਅੱਜ ਦੋਸਤੋ ਕਿੱਥੇ ਗਏ ਲੋਕ ਜਿਹੜੇ ਆ ਬਣਾ ਗਏ ਤੇ ਜਿਹੜੇ ਇਹਨਾਂ 'ਚ ਰਹਿੰਦੇ ਸਨ। ਇਹ ਦੇਖੋ ਤੁਸੀਂ ਕਿੰਨਾ ਖੂਬਸੂਰਤ ਤੇ ਸਾਦਾ ਕੰਮ ਦੋਸਤੋ ਹੋਇਆ, ਔਰ ਐਡਾ ਮਜ਼ਬੂਤ ਕਿ ਅੱਜ ਵੀ ਇਹਨੂੰ, ਇਸ ਬਿਲਡਿੰਗ ਨੂੰ ਕੋਈ ਪਰਵਾਹ ਨਹੀਂ। ਇਹ ਖਿੜਕੀਆਂ ਔਰ ਇਹ ਦਰਵਾਜ਼ੇ, ਮੋਟੀਆਂ ਮੋਟੀਆਂ ਇੱਟਾਂ, ਇਹ ਸਭ ਜਨਾਬ ਆਪਣੀ ਜਗ੍ਹਾ 'ਤੇ ਮੌਜੂਦ ਹੈ। ਅਗਰ ਕੋਈ ਨਹੀਂ ਮੌਜੂਦ ਤੇ ਉਹ ਮਿਸਤਰੀ ਨੇ ਜਿਨ੍ਹਾਂ ਨੇ ਇਹ ਬਣਾਇਆ, ਜਾਂ ਉਹ ਫੈਮਿਲੀ ਜਿਹੜੀ ਇਹਦੇ ਵਿੱਚ ਜਦੋਂ ਇਹ ਮਕਾਨ ਬਣਿਆ ਹੋਣਾ ਤੇ ਫਿਰ ਸਮਾਨ ਲੈ ਕੇ ਸ਼ਿਫਟ ਹੋਈ, ਬੜੇ ਖੁਸ਼ ਹੋਣੇ ਨੇ ਕਿ ਜੀ ਸਾਡਾ ਨਵਾਂ ਘਰ ਬਣ ਗਿਆ, ਅਸੀਂ ਹੁਣ ਉਹਦੇ 'ਚ ਰਹਿਣਾ ਕਰਨਾ। ਲੇਕਿਨ ਇਹ 47 ਤੋਂ ਕੁਝ ਸਾਲ ਪਹਿਲੇ ਹੀ ਮੁਕੰਮਲ ਹੋਇਆ ਸੀ। ਤੇ ਇਹ ਇਹਦਾ ਬੈਰੂਨੀ ਵਿਊ ਇੱਕ ਸਾਈਡ ਤੋਂ, ਜਿਹੜਾ ਕਿ ਚੁਬਾਰੇ ਦਾ ਇੱਕ ਸਾਈਡ ਵੱਲ ਤੁਹਾਨੂੰ ਮੈਂ ਦਿਖਾ ਰਿਹਾ। ਇਹਦੇ ਨਾਲ ਉਹਨਾਂ ਦੁਕਾਨਾਂ ਸਨ ਜਿਹੜੀਆਂ, ਇਹ ਦੁਕਾਨਾਂ ਢੱਠ ਗਈਆਂ ਤੇ ਉਹ ਇੱਟਾਂ ਤੇ ਮਲਬਾ ਰਹਿ ਗਿਆ। ਅੱਛਾ, ਮੈਂ ਹੁਣ ਜਾ ਰਿਹਾ ਵਾਂ ਦੂਸਰੀ ਸਾਈਡ 'ਤੇ। ਦੂਸਰੀ ਸਾਈਡ ਜਿਹੜੀ ਇਸ ਮਕਾਨ ਦੀ ਦੂਸਰੀ ਸਾਈਡ ਹੈ, ਕਿਉਂਕਿ ਇਹਨੂੰ ਡਬਲ ਗਲੀ ਲੱਗਦੀ ਸੀ। ਇਹ ਦੇਖੋ ਨਾ, ਉਹ ਸਾਹਮਣੇ ਬਿਲਕੁਲ ਮਕਾਨ ਹੈ ਜਿਹਦਾ ਤੁਹਾਨੂੰ ਮੈਂ ਅੱਗੇ ਦਿਖਾਇਆ, ਜਿਹਦੇ ਉੱਤੇ ਲਿਖਿਆ ਕੁਛ ਹਿੰਦੀ ਦੇ ਨਾਲ। ਇਹ ਉਹਦੀ ਦੂਸਰੀ ਸਾਈਡ ਦਾ ਦਰਵਾਜ਼ਾ ਆ ਗਿਆ, ਬਿਲਕੁਲ ਸਾਹਮਣੇ, ਐਗਜ਼ੈਕਟਲੀ ਸਾਹਮਣੇ। ਵਾਹ ਜੀ ਵਾਹ, ਇਹ ਜੀ ਗਲੀਆਂ ਦੇ ਵਿੱਚ ਘਰ ਸਾਹਮਣਾ ਇਹ ਆ ਗਿਆ, ਜਿਹਦਾ ਮੈਂ ਤੁਹਾਨੂੰ ਦਿਖਾ ਕੇ ਲਿਆ ਬੈਕ ਸਾਈਡ, ਜਿੱਥੇ ਖੂਹੀ ਸੀ ਔਰ ਉਹ ਹਿੰਦੀ ਦੇ ਵਿੱਚ ਕੁਛ ਲਿਖਿਆ। ਇਹ ਜਨਾਬ ਦੇ ਚੁਬਾਰਾ, 3 ਮੰਜ਼ਲਾ ਚੁਬਾਰਾ। 1 ਮੰਜ਼ਲ ਇਹਦੀ ਜਿਹੜੀ ਹੈ ਉਹ ਗਿਰ ਚੁੱਕੀ ਹੈ, ਟੱਟ ਚੁੱਕੀ ਹੈ, ਔਰ 2 ਮੰਜ਼ਲਾਂ ਤਾਂ ਹਾਲ ਹੈ ਨੇ। ਇਹਦੇ ਤੇ ਵੀ ਕੁਛ ਲਿਖਿਆ, ਪਤਾ ਨਹੀਂ ਕੀ ਲਿਖਿਆ ਸੀ, ਬਲੈਕ ਕਲਰ ਦਾ ਕੁਛ ਨਜ਼ਰ ਆ ਰਿਹਾ, ਲੇਕਿਨ ਉੱਤੇ ਚੂਨਾ ਨਾ ਫੇਰ ਦਿੱਤਾ ਦੁਬਾਰਾ। ਤੇ ਇਹਦੇ ਤੇ ਵੀ ਲਿਖਿਆ ਸੀ ਕੁਛ, ਪੁਰਾਣੇ ਦਰਵਾਜ਼ੇ, ਇਹ ਜਨਾਬ ਡੋਰਬੈਲ। ਅਜੀਬ ਜੀ ਫੀਲਿੰਗਸ ਹੁੰਦੀਆਂ ਨੇ ਦੋਸਤੋ ਇਹੋ ਜਿਹੀ ਜਗ੍ਹਾ 'ਤੇ ਆ ਕੇ। ਕਿੰਨੇ ਚਾਵਾਂ ਨਾਲ ਇਹ ਘਰ ਬਣਾਏ ਹੋਣੇ ਨੇ ਤੇ ਅੱਜ ਬੇਬਸੀ ਦੀ ਤਸਵੀਰ ਬਣੀਆਂ। ਦੋਸਤੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਮੇਰੇ ਚੈਨਲ 'ਤੇ ਹਰ ਉਹ ਵੀਡੀਓ ਤੁਹਾਨੂੰ ਮਿਲਣੀ ਹੈ ਜਿਹੜੀ ਕਿਸੇ ਹੋਰ ਚੈਨਲਾਂ 'ਤੇ ਸ਼ਾਇਦ ਤੁਹਾਨੂੰ ਨਾ ਮਿਲੇ, ਇਸ ਤਰ੍ਹਾਂ ਦੀ, ਇੰਨੀ ਡਿਟੇਲ ਨਾਲ, ਇੰਨੇ ਪਿਆਰ ਨਾਲ। ਇਹ ਮੇਰੇ ਸਾਹਮਣੇ ਜਿਹੜੇ ਘਰ ਨੇ, ਇਹ ਜਨਾਬ ਉਹੀ ਜਿਹੜੇ 1947 ਤੋਂ ਬਾਅਦ ਫਿਰ ਜਿਹੜੇ ਮਹਾਜਰ ਸਨ ਉਹਨਾਂ ਨੂੰ ਮਿਲੇ। ਇਹ ਚੁਬਾਰੇ, ਇਹ ਤੰਗ ਗਲੀਆਂ, ਤੇ ਉਹਨਾਂ ਦੇ ਵਿੱਚ ਬੜੇ ਬੜੇ ਖੂਬਸੂਰਤ ਮਹੱਲਨੁਮਾ ਘਰ। ਕਿੰਨਾ ਔਖਾ ਹੁੰਦਾ ਛੱਡਣਾ। ਇਹ ਦੇਖੋ, ਇਹ ਕਿਚਨ ਦਾ ਜਿਹੜਾ ਨਾ ਉਹ ਲੰਬੀ ਇੱਥੋਂ ਦੀ ਧੂੰਆਂ ਨਿਕਲਦਾ ਬਾਹਰ। ਇਹ ਅੱਜ ਨਹੀਂ, ਇਹ ਪੁਰਾਣਾ ਹੈ। ਜਿੱਥੇ ਕਦੀ ਇਸ ਹਿੰਦੂ ਖਾਨਦਾਨ ਦੀ ਜਿਹੜੀਆਂ ਨੇ ਉਹ ਲੜਕੀਆਂ, ਖਵਾਤੀਨ, ਔਰਤਾਂ ਆਪਣੇ ਪਰਿਵਾਰ ਵਾਸਤੇ ਖਾਣਾ ਬਣਾਉਂਦੀਆਂ ਹੋਣਗੀਆਂ, ਠੀਕ ਹੈ ਜੀ। ਅੱਜ ਇਹ ਬਿਲਡਿੰਗ ਤੇ ਮੌਜੂਦ ਹੈ, ਲੇਕਿਨ ਇਹਦੇ ਜਿਹੜੇ ਅਸਲ ਮਾਲਕ ਨੇ ਉਹ ਮੌਜੂਦ ਨਹੀਂ ਹੈਗੇ। ਹਾਂਜੀ, ਇਹ ਦਰਵਾਜ਼ੇ ਦੇਖੋ। ਇਸ ਮਕਾਨ ਦੇ ਅੰਦਰ ਵੀ ਤੁਹਾਨੂੰ ਜਾ ਕੇ ਮੈਂ ਦਿਖਾ ਲੈਣਾ, ਤੁਸੀਂ ਪਹਿਲੇ ਬਾਹਰ ਇਹਦਾ ਖੂਬਸੂਰਤ ਦਰਵਾਜ਼ਾ ਦੇਖੋ। ਅੱਜ ਲੋਕੀ ਦੋਸਤੋ ਸ਼ੀਸ਼ੇ ਦੇ ਘਰ ਬਣਾ ਸਕਦੇ ਨੇ, ਲੇਕਿਨ ਇਹ ਚੀਜ਼ਾਂ ਨਹੀਂ ਬਣ ਸਕਦੀਆਂ। ਇਹ ਦੇਖੋ ਨਾ, ਇਹ ਦੇਖੋ ਤੁਸੀਂ ਲੈਫਟ ਸਾਈਡ ਤੇ ਵੇਂਦੇ ਜਾਓ, ਕਿਆ ਖੂਬਸੂਰਤ ਸ਼ਾਹਕਾਰ। ਇਹ ਦੇਖੋ, ਇੱਥੋਂ ਵਿਊ ਤੁਸੀਂ ਦੇਖੋ। ਤੁਹਾਨੂੰ ਹਲੇ ਮੈਂ ਅੰਦਰ ਜਾ ਕੇ ਦਿਖਾਣਾ, ਤੁਸੀਂ ਕਮਰੇ ਦੇਖਣਾ ਅੰਦਰ ਦੇ ਕਿ ਇੰਨੇ ਖੂਬਸੂਰਤ ਔਰ ਇੰਨੇ ਸਾਫ ਸੁਥਰੇ ਔਰ ਇੰਨੇ ਨੀਟ ਐਂਡ ਕਲੀਨ। ਇਹ ਛੋਟਾ ਜਿਹਾ ਕੋਲ ਖੋਲ ਹੈ ਤੇ ਇਹ ਕੁਛ ਇਹਦੇ ਜਿਹੜੀਆਂ ਛੋਟੀ ਇੱਟਾਂ ਤਾਮੀਰਾਤ ਹੋਈਆਂ ਨੇ। ਔਰ ਇਹ ਜਿਹੜਾ ਸਮਾਨ ਹੈ ਵੇਨੇ ਕਿਹੜਾ, ਕੋਈ ਪੁਰਾਣਾ ਹੈ ਕਿ ਨਵਾਂ ਪਿਆ? ਅੱਛਾ ਨਹੀਂ, ਇਹ ਪੁਰਾਣਾ ਹੀ ਜੇ ਜਨਾਬ। ਇਹ ਕੜੀਆਂ ਨੇ ਇਹਦੀਆਂ, ਇਹ ਦਰਵਾਜ਼ਾ। ਇਹ ਜਨਾਬ ਇੱਥੇ ਕੋਈ ਪੁਰਾਣਾ ਕਮਰਾ ਸੀ, ਉਹ ਕਿਸੇ ਨੇ ख़त्म ਕੀਤਾ ਤੇ ਉਹਦਾ
ਕੁਛ ਹੱਦ ਤੱਕ ਮਲਬਾ ਆ ਪਿਆ, ਬਾਕੀ ਪਤਾ ਨਹੀਂ ਕਿੱਥੇ ਗਿਆ। ਇਹ ਛੋਟੀ ਇੱਟ ਤੇ ਜਿਹੜੀ ਨਾ ਵੱਡੀ ਇੱਟ ਮਿਕਸਚਰ ਕਰਕੇ ਨਾ ਦੋਸਤੋ ਇਹ ਦੇਖੋ ਹੁਣ ਖਿੜਕੀਆਂ ਇਹ ਆਹਿਸਤਾ ਆਹਿਸਤਾ ਟੁੱਟ ਰਹੀਆਂ ਨੇ। ਅਤੇ ਇੱਥੇ ਜਨਾਬ ਅਲਮਾਰੀਆਂ, ਇਹ ਹੁਣ ਮੈਂ ਘਰ ਦੇ ਅੰਦਰ ਆ ਚੁੱਕਿਆ। ਇਹ ਉਹ ਕਮਰਾ ਹੈ ਜਿਹੜਾ ਐਜ਼ ਆ ਸਟੋਰ ਇਸਤੇਮਾਲ ਹੋ ਰਿਹਾ, ਲੇਕਿਨ ਇਹਦੀ ਛੱਤ ਨਹੀਂ ਹੈਗੀ। ਇਹ ਜਿਹੜੇ ਕਮਰੇ ਦੇ ਮੈਂ ਹੁਣ ਤੁਹਾਨੂੰ ਮੰਜ਼ਰ ਦਿਖਾ ਰਿਹਾ ਵਾਂ, ਇਹ ਬੈਠਕ ਹੈਗੀ ਉਸ ਦੌਰ ਦੀ, ਉਸ ਹਿੰਦੂ ਖਾਨਦਾਨ ਦੀ ਜਿੱਥੇ ਉਹਨਾਂ ਦੇ ਮਹਿਮਾਨ ਠਹਿਰਦੇ ਸਨ। ਅਤੇ ਅੱਜ ਇੱਥੋਂ ਉੱਤੇ ਸਿੱਧਾ ਨੀਲਾ ਆਸਮਾਨ ਨਜ਼ਰ ਆ ਰਿਹਾ। ਛੱਤ ਟੁੱਟ ਚੁੱਕੀ ਹੈ, ਛੱਤ ਗਾਇਬ ਹੋ ਚੁੱਕੀ ਹੈ। ਲੇਕਿਨ ਇਹ ਦੇਖੋ ਖਿੜਕੀਆਂ ਦਰਵਾਜ਼ੇ, ਇਹ ਇੱਕ ਵਿੱਚ ਆਲਾ ਬਣਿਆ, ਖੁੱਡਾ ਬਣਿਆ, ਔਰ ਨਾਲ ਬਣੀ ਹੈ ਲੋਹ, ਯਾਨੀ ਲੋਹ ਹੁੰਦੀ ਹੈ ਜਿਹਦੇ ਉੱਤੇ ਰੋਟੀਆਂ ਬਣਾਈ ਦੀਆਂ ਨੇ। ਅਤੇ ਇਹ ਜਨਾਬ ਆ ਗਏ ਮੈਂ ਉਸ ਡਿਊਟੀ ਦੇ ਵਿੱਚ। ਅਤੇ ਇਹ ਉੱਤੇ ਸੀੜੀਆਂ ਤੁਹਾਨੂੰ ਉੱਤੇ ਜਾ ਕੇ ਦਿਖਾ ਲੈਂਦੇ, ਨਾ ਸਿਰਫ ਉੱਤੋਂ ਦਾ ਮਾਹੌਲ ਅਤੇ ਉੱਤੋਂ ਬੜਾ ਪਿੰਡ ਦੇ ਕੁਛ ਵਿਊਜ਼ ਤੁਹਾਨੂੰ ਵਿਖਾ ਲੈਣਾ। ਲੇਕਿਨ ਇਹ ਦੇਖੋ ਛੱਤਨ ਅਤੇ ਐਕਸਟਰਾ ਸਮਾਨ ਰੱਖਣ ਵਾਸਤੇ ਆਲੇ ਬਣੇ ਨੇ। ਇਹ ਜਿਹੜਾ ਮੇਨ ਬਾਹਰਲਾ ਦਰਵਾਜ਼ਾ ਹੈ ਉਹਦੀ ਛੱਤ 'ਤੇ ਉਹ ਬਾਹਰਲਾ ਦਰਵਾਜ਼ਾ ਜਿੱਥੋਂ ਦੀ ਮੈਂ ਅੰਦਰ ਆਇਆ। ਅਤੇ ਇੱਕ ਇਹ ਥੱਲੇ ਖੁੱਡਾ ਬਣਿਆ ਚੂਚਿਆਂ ਵਾਲਾ। ਇਹ ਸਾਰੀਆਂ ਬਾਅਦ ਦੀਆਂ ਚੀਜ਼ਾਂ ਨੇ, ਅਫਕੋਰਸ ਇਹ ਉਸ ਦੌਰ ਦੀਆਂ ਨਹੀਂ ਬਣੀਆਂ। ਇਹ ਜਨਾਬ ਬੈਠਕਾਂ ਕਮਰੇ, ਇਹ ਮੈਂ ਉੱਤੋਂ ਦੀ ਤੁਹਾਨੂੰ ਵਿਊ ਵਿਖਾਲਣਾ, ਤੁਹਾਨੂੰ ਪਤਾ ਚੱਲੇਗਾ ਕਿ ਕਿੰਨਾ ਖੂਬਸੂਰਤ ਇਹਦਾ ਸਿਹਨ ਹੈ। ਠੀਕ ਹੈ ਨਾ ਜੀ। ਇਹ ਅਸੀਂ ਆ ਗਏ ਜਨਾਬ ਛੱਤ 'ਤੇ। ਅਤੇ ਇੱਥੋਂ ਤੁਸੀਂ ਦੇਖਿਓ ਕਿੱਡਾ ਖੂਬਸੂਰਤ ਘਰ ਹੈ। ਓਏ ਵਾਹ ਜੀ ਵਾਹ, ਵਾਹ ਜੀ ਵਾਹ, ਜ਼ਬਰਦਸਤ ਨਜ਼ਾਰਾ ਜੀ। ਅਤੇ ਇੱਥੋਂ ਵੇਖਦੇ ਹਾਂ ਹੁਣ ਜਿਹੜਾ ਇਸ ਫੈਮਿਲੀ ਦਾ ਘਰ ਸੀ। ਇਹ ਤੁਸੀਂ ਦੇਖੋ, ਇਹ ਆਏ ਹਾਏ ਹਾਏ ਹਾਏ, ਵਾਹ ਜੀ ਵਾਹ, ਕਿੱਥੇ ਗਏ ਲੋਕ ਹੈਂ ਜੀ, ਛੱਡ ਗਏ ਸਾਰਾ ਕੁਝ, ਵਿਛੋੜੇ। ਇੱਥੋਂ ਦੇ ਬਜ਼ੁਰਗਾਂ ਨੇ ਆਖਿਆ ਕਿ ਜੀ ਇੱਥੇ ਜਿਹੜੀ ਫੈਮਿਲੀ ਰਹਿੰਦੀ ਸੀ ਬਹੁਤ ਹੀ ਸ਼ਰੀਫ ਹਿੰਦੂ ਖਾਨਦਾਨ ਸੀ, ਔਰ ਕਦੀ ਲੜਾਈ ਝਗੜਾ ਨਹੀਂ ਸੀ ਹੋਇਆ 1947 ਤੱਕ। ਨਾ ਕਿਸੇ ਕਮੀ ਨਾ ਕਿਸੇ ਮੁਸਲਮਾਨ ਨਾ ਕਿਸੇ ਈਸਾਈ, ਨਾ ਕੁਛ ਵੀ ਕਦੀ ਨਹੀਂ ਸੀ ਹੋਇਆ। ਜਿਹੜੇ ਆ ਖਾਨਦਾਨ ਦੇ ਲੋਕ ਸਨ, ਬਹੁਤ ਅਮੀਰ ਸਨ ਔਰ ਬਹੁਤ ਪੈਸੇ ਵਾਲੇ ਸਨ, ਲੇਕਿਨ ਇਹਨਾਂ 'ਚ ਗਰੂਰ ਤਕੱਬਰ ਨਹੀਂ ਸੀ ਹੈਗਾ। ਇਹ ਦੇਖੋ ਤਾਂ ਤੁਸੀਂ ਹੁਣ ਦੇਖ ਸਕਦੇ ਹੋ ਕਿ ਇਹ ਦੇਖੋ ਕਮਰੇ ਵਿੱਚ ਸਮਾਨ ਪਿਆ, ਛੋਟਾ ਜਿਹਾ ਖੂਬਸੂਰਤ ਸਿਹਨ ਅਤੇ ਚਾਰੋਂ ਤਰਫ ਕਮਰੇ। ਮੈਨੂੰ ਅਜੀਬ ਜਿਹੀ ਫੀਲਿੰਗਸ ਹੋ ਰਹੀਆਂ ਨੇ ਕਿ ਜਨਾਬ ਦੇਖੋ ਤੁਸੀਂ, ਜਦੋਂ ਇਸ ਫੈਮਿਲੀ ਨੂੰ ਪਤਾ ਲੱਗਾ ਹੋਣਾ ਹੈ ਕਿ ਅਸੀਂ ਹੁਣ ਪੱਕੇ ਟੁਰ ਚੱਲੇ ਘਰ ਛੱਡ ਕੇ, ਔਰ ਜਿੱਥੇ ਜਾ ਰਹੇ ਹਾਂ ਸ਼ਾਇਦ ਸਾਨੂੰ ਉੱਥੇ ਸਿਰ ਛੁਪਾਉਣ ਲਈ ਜਗ੍ਹਾ ਵੀ ਮਿਲਣੀ ਹੈ ਕਿ ਨਹੀਂ, ਸ਼ਾਇਦ ਅਸੀਂ ਬਚ ਕੇ ਜਾਣਾ ਵੀ ਹੈ ਕਿ ਨਹੀਂ, ਕਿਉਂਕਿ ਕਤਲੋ ਗਾਰਤ ਹੋ ਰਹੀ ਸੀ ਮੁਸਲਮਾਨਾਂ ਵਾਲੀ ਸਾਈਡ ਤੋਂ ਵੀ, ਹਿੰਦੂਆਂ ਵਾਲੀ ਸਾਈਡ ਤੋਂ ਵੀ, ਸਿੱਖਾਂ ਵਾਲੀ ਸਾਈਡ ਤੋਂ ਵੀ, ਹਰ ਤਰਫੋਂ ਥੋੜ੍ਹੇ ਜਿਹੇ ਲੋਕ ਸਨ ਜਿਹੜੇ ਕੰਮ ਖਰਾਬ ਕਰ ਰਹੇ ਸਨ, ਜਦਕਿ ਬਹੁਤੇ ਐਸੇ ਸਨ ਜਿਹੜੇ ਇੱਕ ਦੂਜੇ ਦੀ ਮਦਦ ਕਰ ਰਹੇ ਸਨ, ਖਾਓ ਕਿਸੇ ਵੀ ਧਰਮ ਦੇ ਲੋਕ ਸਨ। ਥੋੜ੍ਹੇ ਜਿਹੇ ਲੋਕਾਂ ਨੇ ਬਹੁਤਾ ਕੰਮ ਖਰਾਬ ਕਰਕੇ ਅਤੇ ਪਾਰਟੀਸ਼ਨ ਨੂੰ ਬਲੱਡੀ ਪਾਰਟੀਸ਼ਨ ਕਰ ਦਿੱਤਾ, ਖੂਨੀ ਪਾਰਟੀਸ਼ਨ। ਇਹ ਉਹ ਕਮਰਾ ਜਿਹੜਾ ਤੁਹਾਨੂੰ ਅੱਗੇ ਵਿਖਾਇਆ ਬੈਠਕ ਸੀ, ਛੱਤ ਦੀ ਗਾਇਬ ਹੋ ਚੁੱਕੀ ਹੈ। ਅਤੇ ਇਹ ਜਨਾਬ ਬਰਾਮਦੇ ਤੇ ਇਹਦੇ ਜਿਹੜੇ ਨਾ ਸਾਰਾ ਇਨਫਰਾਸਟਰਕਚਰ ਤੁਹਾਨੂੰ ਦਿਖਾਇਆ ਜਾ ਰਿਹਾ ਖਸੂਸੀ ਤੌਰ 'ਤੇ ਛੱਤ 'ਤੇ ਚੜ੍ਹ ਕੇ, ਤਾਂ ਕਿ ਮੇਰੇ ਵਿਊਜ਼ ਜਿਹੜੇ ਨੇ ਉਹ ਹਮੇਸ਼ਾ ਦੀ ਤਰ੍ਹਾਂ ਕੋਈ ਥੋੜ੍ਹੀ ਯੂਨੀਕ ਵੀਡੀਓ ਵੇਖਣ, ਅੱਛੀ ਕਵਰੇਜ ਦੇਖਣ, ਅੱਛੀ ਜਿਹੜੀ ਇਨਫੋਰਮੇਸ਼ਨ ਲੈਣ, ਔਰ ਉਸ ਵਕਤ ਨੂੰ ਯਾਦ ਕਰਨ ਕਿ ਜਿਹੜਾ 1947 ਤੋਂ ਪਹਿਲੇ ਹੋਣਾ। ਤੁਸੀਂ ਇਮੈਜਿਨ ਕਰ ਸਕਦੇ ਹੋ, ਸੋਚ ਸਕਦੇ ਹੋ ਕਿ ਇਹ ਉਹ ਬਜ਼ੁਰਗਾਂ ਦੇ ਘਰ ਨੇ ਜਿਹੜੇ 47 ਦੀਆਂ ਯਾਦਾਂ ਤਾਜ਼ਾ ਕਰਦੇ ਨੇ। ਇਹ ਵੀ ਆਹਿਸਤਾ ਆਹਿਸਤਾ ਖ਼ਤਮ ਹੁੰਦੇ ਜਾ ਰਹੇ ਨੇ। ਇੱਕ ਵਕਤ ਉਹਨਾਂ ਇੱਥੇ ਵੀ ਨਵਾਂ ਘਰ ਬਣ ਜਾਏਗਾ, ਔਰ ਹੌਲੀ ਹੌਲੀ ਫਿਰ ਸਾਡੀਆਂ ਵੀਡੀਓ ਤੱਕ ਹੀ ਤੁਸੀਂ ਵੇਖ ਸਕੋਗੇ ਪੁਰਾਣੇ ਘਰ। ਇਸ ਲਈ ਸਾਡੀ ਕੋਸ਼ਿਸ਼, ਤੁਸੀਂ ਦੱਸੋ ਅਗਰ ਪਾਕਿਸਤਾਨ ਦੇ ਵਿੱਚ ਤੁਹਾਡੇ ਸੱਜੇ ਖੱਬੇ ਮਹੱਲੇ ਗਲੀ ਦੇ ਵਿੱਚ ਕੋਈ ਪੁਰਾਣੇ ਘਰ ਨੇ, ਕਮੈਂਟ 'ਚ ਜ਼ਰੂਰ ਦੱਸਿਆ ਕਰੋ ਪਾਕਿਸਤਾਨ ਵਾਲੇ ਵੀਰ, ਤਾਂ ਕਿ ਮੈਂ ਉਹ ਵੀ ਆ ਕੇ ਕਵਰ ਕਰਾਂ। ਠੀਕ ਹੈ ਨਾ। ਤੁਸੀਂ ਆਪ ਪੁਰਾਣੇ ਘਰ 'ਚ ਖੁਦ ਵੀ ਰਹਿ ਰਹੇ ਹੋ, ਤਾਂ ਸਾਨੂੰ ਦੱਸੋ ਜੀ ਤੁਹਾਡਾ ਪੁਰਾਣਾ ਘਰ ਕਵਰ ਕਰਨੇ ਆ, ਤਾਂ ਉਹਨੂੰ ਹਮੇਸ਼ਾ ਵਾਸਤੇ ਕੈਮਰੇ 'ਚ ਮਹਿਫੂਜ਼ ਕਰ ਲਓ, ਕਿਉਂਕਿ ਤੁਸੀਂ ਢਾਲ ਦਿੱਤਾ ਅਤੇ ਕਮ ਸੇ ਕਮ ਆਪਣੇ ਆਉਣ ਵਾਲੀ ਨਸਲਾਂ 'ਤੇ ਦੱਸ ਸਕੋਗੇ ਨਾ ਕਿ ਯਾਰ ਮੀਡੀਆ ਟਾਪ 'ਤੇ ਸਾਡੇ ਘਰ ਦੀ ਮੁਕੰਮਲ ਵੀਡੀਓ ਪਈ, ਅਤੇ ਬੱਚਿਓ ਉਹ ਵੇਖ ਲਓ ਸਾਡਾ ਪੁਰਾਣਾ ਘਰ ਕਿਸ ਤਰ੍ਹਾਂ ਦਾ ਹੁੰਦਾ ਸੀ। ਠੀਕ ਹੈ ਨਾ। ਇਹ ਬੜਾ ਪਿੰਡ ਜਿਹੜਾ ਕਿ ਬਿਲਕੁਲ ਪਾਕ ਜੰਮੂ ਸਰਹੱਦ ਦੇ ਨਜ਼ਦੀਕ ਵਾਕਿਆ ਹੈ, ਉੱਥੋਂ ਮੈਂ ਤੁਹਾਨੂੰ ਖਸੂਸੀ ਵਿਊ ਵਿਖਾਲਣਾ ਪਿਆ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਜਿਨ੍ਹਾਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ। ਨਵੀਂ ਵੀਡੀਓ ਫਿਰ ਇਸੇ ਪਿੰਡ 'ਤੇ ਆਏਗੀ, ਔਰ ਉਹਦੇ 'ਚ ਤੁਹਾਨੂੰ ਮੈਂ ਹੋਰ ਕੁਝ ਵਿਖਾਲਾਂਗਾ, ਇੱਕ ਮੰਦਿਰ ਵੀ ਵਿਖਾਲਾਂਗਾ। ਇਸ ਲਈ ਤੁਸੀਂ ਚੈਨਲ ਨਾਲ ਜੁੜੇ ਰਹਿਣਾ। ਆਪਣਾ ਖਿਆਲ ਰੱਖਣਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।